ਅਗਲੀ ਖਬਰ ਵੀ ਬੇ ਏਰੀਆ ਕੈਲੀਫੋਰਨੀਆ ਦੇ ਕਈ ਹੋਰ ਬੇ ਏਰੀਆ ਤੇ ਨਾਲ ਦੇ ਜਿਹੜੇ ਹੋਰ ਸ਼ਹਿਰ ਆ ਉੱਥੇ ਕਹਿੰਦੇ ਪਈ ਬਹੁਤ ਹੀ ਤੇਜ਼ ਹਵਾਵਾਂ ਚੱਲਣਗੀਆਂ। ਅੱਜ ਰਾਤ ਨੂੰ 11 ਵਜੇ ਤੋਂ ਬਾਅਦ 60 ਮੀਲ ਪਰ ਆਵਰ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਈਵਨ ਦੋ ਕਹਿੰਦੇ ਵੈਦਰ ਕੂਲ ਹੋਊਗਾ, ਸੋ ਫਾਇਰ ਦਾ ਜ਼ਿਆਦਾ ਖਤਰਾ ਨਹੀਂ ਹੈਗਾ, ਪਰ ਗਸਟ ਵਿੰਡਸ ਜਿਹੜੀਆਂ 45 ਤੋਂ ਲੈ ਕੇ 65 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲਣਗੀਆਂ। ਜੀ, ਸੋ ਸਾਰੇ ਜਣੇ ਧਿਆਨ ਦੇਣ। 60 ਮੀਲ ਫੀ ਘੰਟੇ ਦੀ ਰਫ਼ਤਾਰ ਕਾਫੀ ਤੇਜ਼ ਹਵਾਵਾਂ ਜਿਹੜੀਆਂ ਉਹ ਹੁੰਦੀਆਂ ਨੇ। ਸੋ ਜੀਵਨ ਕਹਿ ਸਕਦੇ ਹਾਂ ਵੀ ਥੋੜ੍ਹਾ ਬਹੁਤਾ ਇਸ ਦੇ ਨਾਲ ਫਰਕ ਪਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਖਬਰ ਆ ਰਹੀ ਆ, ਫਰੈਜ਼ਨੋ ਦੇ ਵਿੱਚ, ਸੈਂਟਰਲ ਫਰੈਜ਼ਨੋ ਦੇ ਵਿੱਚ ਅੱਜ ਇੱਕ ਕੋਲੀਜਨ ਹੋਇਆ। ਇਸ ਮਾਮਲੇ ਦੇ ਵਿੱਚ ਇੱਕ ਵਾਰੀ ਫਿਰ ਇੱਕ ਬੰਦੇ ਦੀ, ਇੱਕ ਔਰਤ ਦੀ ਜਿਹੜੀ ਉਹ ਜਾਨ ਚਲੇ ਗਈ ਆ। ਵੈਡਨਸਡੇ ਅੱਜ ਹੀ ਦੁਪਹਿਰੋਂ ਪਹਿਲਾਂ ਜਿਹੜੀ ਇਹ ਖਬਰ ਆ ਰਹੀ ਸੀ, ਪੁਲਿਸ ਨੇ ਆਇਡੈਂਟੀਫਾਈ ਕੀਤਾ 76 ਸਾਲਾਂ ਦੀ ਐਬਲੀਨਾ ਓਰਟਿਸ ਡੀ ਗਾਰਸੀਆ, ਇਸ ਦੀ ਮੌਤ ਹੋ ਗਈ। SUV ਦੇ ਨਾਲ ਟੱਕਰ ਹੋਈ, SUV ਨੇ ਇਸ ਦੇ ਵਿੱਚ ਮਾਰਿਆ ਤੇ ਇਸ ਦੀ ਕਹਿੰਦੇ ਬਾਅਦ ਦੇ ਵਿੱਚ ਮੌਤ ਹੋ ਗਈ ਆ। ਪੁਲਿਸ ਨੂੰ ਅੱਜ ਤੜਕੇ ਸਵੇਰੇ 7:45 ਵਜੇ ਇਹ ਰਿਪੋਰਟ ਮਿਲੀ ਸੀ। ਮੈਕਿਨਲੀ ਤੇ ਹੈਰੀਸਨ ਐਵੀਨਿਊ ਜਿਹੜਾ ਸੈਂਟਰਲ ਫਰੈਜ਼ਨੋ ਚ ਪੈਂਦਾ ਆ, ਇੱਥੇ ਇਹ ਘਟਨਾ ਵਾਪਰੀ ਹੈ। SUV ਤੇ ਉਸ ਦਾ ਜਿਹੜਾ ਡਰਾਈਵਰ ਆ ਉਹ ਮੌਕੇ ਦੇ ਉੱਤੇ ਮੌਜੂਦ ਰਿਹਾ, ਉੱਥੋਂ ਭੱਜਿਆ ਨਹੀਂ ਤੇ ਪੁਲਿਸ ਦੇ ਨਾਲ ਉਸਨੇ ਕਹਿੰਦੇ ਆ ਵੀ ਮਦਦ ਵੀ ਕੀਤੀ ਹੈ। ਇਨਵੈਸਟੀਗੇਟਰ ਮੰਨਦੇ ਨੇ ਵੀ ਕਿਸੇ ਵੀ ਡਰੱਗ ਜਾਂ ਐਲਕੋਹਲ ਦਾ ਕੋਈ ਇਸ ਦੇ ਵਿੱਚ ਫੈਕਟਰ ਨਹੀਂ ਹੈਗਾ ਕੋਲੀਜਨ ਦੇ ਵਿੱਚ, ਤੇ ਪੁਲਿਸ ਦੀ ਇਸ ਟਾਈਮ ਜਿਹੜਾ ਡਰਾਈਵਰ ਆ ਉਹ ਮਦਦ ਕਰ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਵੀ ਹਰਜੋਤ ਸਿੰਘ ਜੀ ਆਪਾਂ ਦੇਖਿਆ ਸੀ ਪੈਡੈਸਟਰੀਅਨ ਮੌਤਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ। ਇਹ ਜਿਹੜਾ ਨੁਕਸਾਨ ਆ 64 ਚੁਫੇਰੇ ਕੈਲੀਫੋਰਨੀਆ, ਪੂਰੇ ਅਮਰੀਕਾ ਦੇ ਵਿੱਚ ਵੱਧ ਰਿਹਾ ਆ। ਸੋ ਕਹਿੰਦੇ ਵੀ ਇੱਥੇ ਕੋਈ ਕ੍ਰਾਸ ਵਾਕ ਨਹੀਂ ਸੀਗਾ, ਪਰ ਇਹ ਬੀਬੀ ਸ਼ਾਇਦ ਰੋਡ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦ ਇਸ ਦੀ SUV ਦੇ ਨਾਲ ਟੱਕਰ ਹੋਈ ਆ। ਸੋ ਹਰ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਗੱਡੀ ਵਾਲਾ ਹੀ ਜਿਹੜਾ ਕਸੂਰਵਾਰ ਹੁੰਦਾ ਆ, ਪਰ ਇੱਥੇ ਪੈਡੈਸਟਰੀਅਨ ਦਾ ਰਾਈਟ ਆਫ ਵੇ ਆ। ਆਪਾਂ ਨੂੰ ਧਿਆਨ ਨਾਲ ਗੱਡੀ ਜਿਹੜੀ ਉਹ ਚਲਾਉਣੀ ਚਾਹੀਦੀ ਹੈ, ਚੁਕੰਨੇ ਰਹਿਣਾ ਚਾਹੀਦਾ ਵੀ ਕੋਈ ਵੀ ਜਾਣਾ ਜੇ ਅੱਗੇ ਆ ਜਾਵੇ ਤਾਂ ਤੁਸੀਂ ਸਮੇਂ ਸਿਰ ਬ੍ਰੇਕ ਜਿਹੜੀ ਆ ਉਹ ਮਾਰ ਸਕੋ। ਜੀ, ਅਗਲੀ ਖਬਰ ਪੇਪਾਲ ਦੇ ਸੰਬੰਧ ਦੇ ਵਿੱਚ ਆ। ਪੇਪਾਲ ਕਹਿੰਦੇ ਪਈ ਸੈਨ ਫਰਾਂਸਿਸਕੋ ਵਾਲਾ ਆਪਣਾ ਆਫਿਸ ਉਹ ਸ਼ਟ ਡਾਊਨ ਕਰਨ ਜਾ ਰਿਹਾ ਆ। ਮਲਟੀਪਲ ਸੋਰਸਸ ਇਹ ਕਹਿ ਰਹੇ ਆ ਸੈਨ ਫਰਾਂਸਿਸਕੋ ਦੇ ਵਿੱਚ ਪੇਪਾਲ ਦਾ ਆਫਿਸ 425 ਮਾਰਕੀਟ ਸਟਰੀਟ ਦੇ ਉੱਤੇ ਸੀ, ਜਿੱਥੇ ਕਿ ਉਹਨਾਂ ਦਾ ਜ਼ੂਮ ਬਿਜ਼ਨਸ ਯੂਨਿਟ ਸੀਗਾ। ਜ਼ੂਮ ਦੇ ਰਾਹੀਂ ਜਿਹੜੇ ਪੈਸੇ ਆਪਾਂ ਭੇਜਦੇ ਹਾਂ, ਪੇਪਾਲ ਨੇ ਜ਼ੂਮ ਨੂੰ ਐਕਵਾਇਰ ਕੀਤਾ ਸੀ 2015 ਦੇ ਵਿੱਚ। ਪੇਪਾਲ ਦੇ ਇੱਕ ਸਪੋਕਸਮੈਨ ਨੇ ਦੱਸਿਆ ਵੀ ਇਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿਉਂਕਿ ਸੈਨ ਫਰਾਂਸਿਸਕੋ ਜਿਹੜੀ ਸਿਟੀ ਆ, ਉਹਨਾਂ ਨੇ ਉੱਥੇ ਇੱਕ ਪ੍ਰੋਪੋਜੀਸ਼ਨ ਸੀ ਦੇ ਥਰੂ ਇੱਕ ਪਾਸ ਕੀਤਾ ਸੀ ਬਿੱਲ, ਜਿਹਦੇ ਮੁਤਾਬਕ ਜਿਹੜੇ ਬਿਜ਼ਨਸ $50 ਮਿਲੀਅਨ ਤੋਂ ਵੱਧ ਗ੍ਰੋਸ ਕਰਦੇ ਹੈਗੇ ਉਹਨਾਂ ਦੇ ਉੱਤੇ ਸਪੈਸ਼ਲ ਟੈਕਸ ਲੱਗੂਗਾ, ਜਿਹੜਾ ਕਿ ਟੈਕਸ ਉਹ ਹੋਮਲੈਸਨੈਸ ਤੇ ਹੋਰ ਹਾਊਸਿੰਗ ਪ੍ਰੋਜੈਕਟ ਲਈ ਯੂਜ਼ ਕੀਤਾ ਜਾਊਗਾ। ਪੇਪਾਲ ਦਾ ਇੱਕ ਮੇਨ ਆਫਿਸ ਸੈਨੋਜ਼ੇ ਦੇ ਵਿੱਚ ਉਹਨਾਂ ਦਾ ਜਿਹੜਾ ਹੈੱਡਕੁਆਟਰ ਆਫਿਸ ਹੈਗਾ, ਉਹ ਕਹਿੰਦੇ ਸਟਿਲ ਹਜੇ ਇੱਥੇ ਰਹੂਗਾ, ਪਰ ਸੈਨ ਫਰਾਂਸਿਸਕੋ ਵਾਲਾ ਉਹ ਬੰਦ ਕਰਨ ਜਾ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਬੜੀ ਮਾੜੀ ਖਬਰ ਆ ਰਹੀ ਹੈ ਵਿਸਕੌਨਸਨ ਤੋਂ। ਚਿਪੇਵਾ ਫਾਲਸ ਦੇ ਵਿੱਚ 14 ਸਾਲਾਂ ਦਾ ਕਹਿੰਦੇ ਵੀ ਮੁੰਡਾ, ਉਸ ਨੇ 10 ਸਾਲਾਂ ਦੀ ਇੱਕ ਕੁੜੀ ਨੂੰ ਪਹਿਲਾਂ ਕਹਿੰਦੇ ਆ ਵੀ ਸਟਰੈਂਗਲ ਕੀਤਾ, ਸਿੱਟਿਆ, ਧੱਕਾ ਮਾਰਿਆ, ਸਟਰੈਂਗਲ ਕੀਤਾ ਤੇ ਬਾਅਦ ਚ ਉਸ ਦੇ ਨਾਲ ਸੈਕਸ਼ੂਅਲੀ ਅਸੌਲਟ ਵੀ ਕਰ ਦਿੱਤਾ। 14 ਸਾਲਾਂ ਦੇ ਨਿਆਣੇ ਇਦਾਂ ਦਾ ਕਾਰਾ ਕਰੂਗਾ, ਕਿਸੇ ਨੂੰ ਇਹ ਚੇਤਾ ਵੀ ਨਹੀਂ ਸੀਗਾ ਤੇ 10 ਸਾਲਾਂ ਦੀ ਕੁੜੀ ਇਸ ਦਾ ਸ਼ਿਕਾਰ ਹੋਊਗਾ। ਇਹ ਹੋਰ ਵੀ ਅਚੰਭੇ ਵਾਲੀ ਗੱਲ ਉੱਥੋਂ ਦੇ ਲਈ ਸ਼ੌਕਿੰਗ ਜਿਹੜੀ ਉਹ ਨਿਊਜ਼ ਇਲਾਕੇ ਦੇ ਲਈ ਰਹੀ। ਲਿਲੀ ਪੀਟਰਸ 10 ਸਾਲਾਂ ਦੀ ਇਹ ਜਿਹੜੀ ਕੁੜੀ ਆ, ਉਸ ਦੀ ਲਾਸ਼ ਕਹਿੰਦੇ ਆ ਐਤਵਾਰ ਨੂੰ ਲੱਭੀ ਸੀ ਇੱਕ ਟ੍ਰੇਲ ਦੇ ਉੱਤੇ। ਮੁੰਡਾ ਜਿਸ ਦੀ ਸ਼ਨਾਖਤ ਕਰ ਲਈ ਗਈ ਹੈ, ਪਰ ਉਸ ਦਾ ਨਾਮ ਜਿਹੜਾ ਉਹ ਨਹੀਂ ਦੱਸਿਆ ਜਾ ਰਿਹਾ, ਉਸਨੂੰ ਚਿਪੇਵਾ ਕਾਉਂਟੀ ਦੇ ਵਿੱਚ ਰੱਖਿਆ ਗਿਆ ਆ। ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ 1 ਮਿਲੀਅਨ ਕੈਸ਼ ਬੌਂਡ ਦੀ ਮੰਗ ਕੀਤੀ ਸੀ ਤੇ ਜੱਜ ਜਿਹੜੇ ਬੈਂਜਾਮਿਨ ਲੇਨ ਆ, ਉਹਨਾਂ ਨੇ ਡਿਸਟ੍ਰਿਕਟ ਅਟਾਰਨੀ ਦੀ ਇਸ ਗੱਲ ਨੂੰ ਮੰਨਿਆ ਆ ਤੇ ਹੁਣ ਮੁੰਡੇ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ।